गवर्नमेंट मिडल स्कूल बट्टल जोन खौड़ ਉਹਦੇ ਬਾਹਰ ਨਾ ਐਨ ਬੰਬ ਲੱਗੇ ਦੇ ਜਿੱਥੇ ਸਕੂਲ ਦੇ ਬੱਚੇ ਪਾਣੀ ਛਾਣੀ ਪੀਂਦੇ ਲੇਕਿन ਉੱਥੇ ਇੰਨਾ ਗੰਦਾ ਪਾਣੀ ਇਕੱਠਾ ਹੋ ਜਾਂਦਾ ਹੈ ਨਾਲੀਆਂ ਦਾ ਕਿ ਬੱਚੇ ਦੀ ਪਾਣੀ ਪੀਣੇ ਦੀ ਜਗ੍ਹਾ ਤੱਕ ਨਹੀਂ ਲੱਭਦੀ। ਬਿਲਕੁਲ ਸਕੂਲਾਂ ਦੇ ਬਾਹਰ ਇਹ ਹਾਲਤ ਹੈ ਔਰ ਵੀਡੀਓ ਬਲਾਗ ਦੇ ਅੰਡਰ ਇਹ ਕੰਮ ਆਂਦਾ। ਮਾਸਟਰ ਜਸ਼ਪਾਲ ਹੋਰੇ ਸਾਨੂੰ ਇਹ ਮੁੱਦਾ ਭੇਜਿਆ ਔਰ ਅਸੀਂ ਮੁੱਦਾ ਚੁੱਕਣੇ ਦੇ ਬਾਅਦ ਇਹ ਲਿੰਕ ਜਿਹੜਾ ਸਤੀਸ਼ ਸ਼ਰਮਾ ਕੀ ਵੀ ਭੇਜਿਆ ਜਿਹੜੇ ਉੱਥੋਂ ਦੇ ਐਮਐਲਏ ਤੇ ਮਿਨਿਸਟਰ ਨੇ ਉਹਦੇ ਜਿਹੜੇ ਸਵਾਰਡੀਨੇਟ ਹੈ ਉਹਦੇ ਕन्नै ਗੱਲ भी ਹੋਈ। ਉਹਨਾਂ ਨੇ ਕਿਹਾ ਵਿਦਨ ਡੇਜ਼ ਦੇ ਵਿੱਚ ਇਹ ਗੰਦਾ ਪਾਣੀ ਸਾਰਾ ਇੱਥੋਂ ਨਿਕਲੀ ਜਾਗ ਤੇ ਨਾਲੀਆਂ ਦਾ ਕੰਮ ਸ਼ੁਰੂ ਹੋਈ ਆ। ਤੇ ਹੁਣ ਇਹ ਤੁਸੀਂ ਦੇਖੋ ਫੋਟੋ ਜਿਹੜੇ ਨੇ ਪੁਰਾਣੇ ਜਿਹੜਾ ਗੰਦਾ ਪਾਣੀ ਖੜੋਤੇ ਦਾ ਪਾਣੀ ਕੋਲ ਜਗ੍ਹਾ ਪੰਪ ਦੇ ਕੋਲ ਪੁੱਜ ਹੀ ਨਹੀਂ ਸਕਦੇ ਹਨ ਪੰਪ ਕੋਲ। ਹੁਣ ਉੱਥੇ ਵੀਡੀਓ ਤਿਲਕਰਾਜ ਸ਼ਰਮਾ ਜਿਹੜੇ ਖੜਾ ਬੱਲੀ ਦੇ ਵੀਡੀਓ ਉਹਨੇ ਵਿਜ਼ਿਟ ਕੀਤਾ। ਵਿਜ਼ਿਟ ਕਰਨੇ ਦਾ ਬਾਅਦ ਉਹਦਾ ਐਸਟੀਮੇਟ ਬਣਵਾਇਆ ਤੇ ਉਹ ਪਾਣੀ ਜਿਹੜਾ ਹੈ ਗੰਦਾ ਉਹ ਬਾਹਰ ਕੱਢਣੇ ਦਾ ਕੰਮ ਵੀ ਸ਼ੁਰੂ ਕਰਵਾਇਆ। ਇਹ ਮੰਤਰੀ ਸਤੀਸ਼ ਸ਼ਰਮਾ ਦੇ ਨਿਰਦੇਸ਼ ਦੇ ਉੱਪਰ ਇਹ ਕੰਮ ਜਿਹੜਾ ਹੈ ਵੀਡੀਓ ਤਿਲਕਰਾਜ ਸ਼ਰਮਾ ਹੋਰੇ ਸ਼ੁਰੂ ਕਰਵਾਇਆ। ਇਹ ਤੁਸੀਂ ਵੀਡੀਓ ਦੇਖੀ ਸਕਦੇ ਹੋ ਨਾਲੀਆਂ ਬਣਾ ਦੀਆਂ ਪੂਰਾ ਉੱਥੋਂ ਦਾ ਗੰਦਾ ਪਾਣੀ ਕੱਢਣੇ ਦੀ ਤਿਆਰੀ ਇਸ ਲਈ ਇਹਨੇ ਕਰੀ ਉੜੀ ਹੈ ਤਾਂ ਕਿ ਬੱਚੇ ਦੀ ਸਕੂਲਾਂ ਦੀ ਕੋਈ ਪਰੇਸ਼ਾਨੀ ਨਹੀਂ ਆਵੇ। ਇਹ ਅਸੀਂ ਖਬਰ ਚਲਾਈ ਇਹ ਅੱਜ ਸਾਡਾ ਮੁੱਦਾ ਹੈ ਕਿ ਅਸੀਂ ਇਹ ਮੁੱਦਾ ਜਿਹੜਾ ਉੱਥੋਂ ਦਾ ਬੱਚਿਆਂ ਦਾ ਇਹ ਵੀ ਅਸੀਂ ਹੱਲ ਕਰਾਈ ਲਿਆ। ਤੇ ਸਾਥੀਓ ਤੁਸੀਂ ਦਿਖਾ ਦਿਓ ਦਾ ਨਿਊਜ਼ ਰੂਮ 24 ਆਵਾਜ਼ ਤੇ ਆਉਂਗਾ ਪਵਨ ਸ਼ਰਮਾ ਤੁੰਦੀ ਸਰਕਾਰ ਤੁੰਦੇ ਮੁੱਦੇ ਇੱਕ ਨਵੇਂ ਐਪੀਸੋਡ ਚ ਤੁੰਦਾ ਮਤਾ ਸਵਾਗਤ। ਹੁਣ ਚੱਲਦੇ ਅੱਗੇ ਸਿਲਸਿਲੇਵਾਰ ਤਰੀਕੇ ਕਿੰਨੇ ਦੱਸਣੇ ਤੁਸੀਂ ਕੋ ਬ੍ਰਾਹਮਣਾ ਰਾਮਗੜ੍ਹ ਤਹਿਸੀਲ ਚ ਡਿਸਟ੍ਰਿਕਟ ਸਾਂਬਾ ਚ ਜਗ੍ਹਾ ਇੱਕ ਪੌਂਦੀ ਹੈ। ਇੱਥੇ ਹਾਈ ਸੈਕੰਡਰੀ ਸਕੂਲ ਹੈ ਉਹਦੇ ਚ ਲਾਇਬ੍ਰੇਰੀ ਤੇ ਆਡੀਟੋਰੀਅਮ ਵਾਸਤੇ 8.30 ਕਰੋੜ ਰੁਪਏ ਬਜਟ ਜਿਹੜਾ ਸੈਂਕਸ਼ਨ ਹੋਇਆ ਔਰ ਇੱਥੇ ਕੋਸ਼ਿਸ਼ ਕੀਤੀ ਗਈ ਕਿ ਇਸ ਸਕੂਲ ਦੀ ਦਸ਼ਾ ਸੁਧਾਰੀ ਜਾ। 1 ਕਰੋੜ ਦਾ ਟੈਂਡਰ ਵੀ ਹੋਇਆ ਲੇਕਿਨ ਅਜੇ ਤੱਕ ਬਣਿਆ ਕੱਖ ਨਹੀਂ। ਹੁਣ ਇਹ ਫੋਟੋ ਉੱਥੋਂ ਸਕੂਲਾਂ ਦੇ ਤੇ ਲੋਕ ਜਿਹੜੇ ਨੇ ਇਸ ਗੱਲ ਦਾ ਸਵਾਲ ਪੁੱਛਣਾ ਚਾਹੁੰਦੇ ਨੇ ਜਵਾਬ ਚਾਹੁੰਦੇ ਨੇ ਕਿ ਉਹ ਪੈਸਾ ਗਿਆ ਕਿੱਥੇ, ਇਸ ਸਕੂਲ ਦੀ ਲਾਇਬ੍ਰੇਰੀ ਕਦੋਂ ਬਣੇਗੀ ਤੇ ਆਡੀਟੋਰੀਅਮ ਕਦੋਂ ਬਣੇਗਾ। ਕਿਉਂਕਿ ਇਹ ਜਿਹੜਾ ਇਲਾਕਾ ਹੈ ਇਹ ਪੂਰਾ ਵਿਜੇਪੁਰ ਵਿਧਾਨ ਸਭਾ ਚ ਖਲਕੀ ਬੱਕੀ ਪਾਉਂਦਾ। ਰਾਮਗੜ੍ਹ ਦਾ ਵੀ ਇਲਾਕਾ ਨਾਲੇ ਕਨੇ ਜੁੜੇ ਦਾ ਤਹਿਸੀਲ ਰਾਮਗੜ੍ਹ ਵਿਧਾਨ ਸਭਾ ਚ ਵੀ ਆਂਦਾ ਤੇ ਇੱਥੇ ਲੋਕ ਜਿਹੜੇ ਨੇ ਚਾਹੁੰਦੇ ਨੇ ਕਿ ਬੱਚਿਆਂ ਵਾਸਤੇ ਜਿਹੜਾ ਇੰਨਾ ਪੈਸਾ ਆਇਆ ਸੈਂਕਸ਼ਨ ਉਹ ਪੈਸਾ ਗਿਆ ਕਿੱਥੇ, ਆਖਿਰ ਕੰਮ ਕਿਉਂ ਨਹੀਂ ਹੋਇਆ। ਉਹਦੇ ਬਾਅਦ ਅੱਗੇ ਸਾਡੇ ਕੋਲ ਇੱਕ ਵੀਡੀਓ ਹੋਰ ਆਇਆ ਦਾ ਇੱਕ ਕੰਜਵਾਨੀ ਬਿਲਕੁਲ ਸਮਾਰਟ ਸਿਟੀ ਜੰਮੂ ਸ਼ਹਿਰ ਦੇ ਵਿੱਚ ਕੰਜਵਾਨੀ ਇਹ ਕਰਨਾ ਹੈ ਵਾਰਡ ਨੰਬਰ 55 ਦੇ ਵਿੱਚ ਇਹ ਤੁਸੀਂ ਦੇਖੀ ਸਕਦੇ ਹੋ। ਇਹ ਗਲੀ ਹੈ ਇਹ ਪਿਛਲੇ 20-25 ਸਾਲਾਂ ਦੀ ਨਾੜੀ ਇਹ ਹਾਲਤ ਹੈ ਤੇ ਉੱਥੋਂ ਦਾ ਲੋਕ ਕਰਲਾਈ ਚੁੱਕੇ ਨੇ ਕਿ ਇਸ ਗਲੀ ਵੀ ਠੀਕ ਕਰਾਓ ਤੇ ਅਜੇ ਤੋਂ ਕਿਸੇ ਨੇ ਸੁੱਧ ਨਹੀਂ ਲਈ। ਰਕੇਸ਼ ਜਲਾਲ ਨੇ ਸਾਨੂੰ ਇਹ ਵੀਡੀਓ ਭੇਜਿਆ ਕਿ ਕਮ ਸੇ ਕਮ ਇਸ ਗਲੀ ਕੀ ਤੇ ਠੀਕ ਕਰਾਈ ਉੜੋ ਤਾਂ ਕਿ ਲੋਕ ਜਿਹੜੇ ਨੇ ਉਹ ਵੀ ਥੋੜਾ ਸੁਖਾ ਦਾ ਸਾਹ ਲੈਣ ਕਿ ਅੜੀ ਬੜੀਆਂ ਕੋਠੀਆਂ ਨੇ ਇੰਨਾ ਇੰਪੋਰਟੈਂਟ ਬਾੜ ਹੈ ਕੰਜਵਾਨੀ ਇਲਾਕਾ ਹੈ ਤੇ ਉੱਥੇ ਵੀ ਅਗਰ ਗਲੀਆਂ ਦੀ ਹਾਲਤ ਇਹ ਖਸਤਾ ਹੈ ਤੇ ਘਰ ਜਿਹੜੇ ਕੋਈ ਪ੍ਰਾਹੁਣੇ ਚਾਰ ਆਉਂਦੇ ਨੇ ਵੀ ਸੋਚਦੇ ਨੇ ਕਿ ਤੁੰਦੀ ਗਲੀਆਂ ਦੀ ਕੀ ਹਾਲਤ ਹੋਈ ਦੀ ਹੈ। ਤੇ ਸਮਾਰਟ ਸਿਟੀ ਦੇ ਵਿੱਚ ਇਹ ਪ੍ਰੋਜੈਕਟ ਹੈ ਤੇ ਸਮਾਰਟ ਸਿਟੀ ਵਾਲੇ ਦੇ ਬਾਰੇ ਚ ਸੋਚਣਾ ਚਾਹੀਦਾ। ਉਹਦੇ ਬਾਅਦ ਚ ਸਾਡੇ ਕੋਲ ਕੁਝ ਵੀਡੀਓ ਤੇ ਫੋਟੋ ਇਹ ਹੈ ਰੋਹਿਤ ਸ਼ਰਮਾ ਹੋਰ ਨੇ ਇਹਨੇ ਭੇਜੇ ਦੇ ਗੰਧਾਰਵਾ ਅਖਨੂਰ ਦੇ। ਉਹ ਆਖਦੇ ਕਿ ਪਹਿਲੇ ਤੇ ਬਿਜਲੀ ਦੇ ਕਨੈਕਸ਼ਨ ਲੈਣੇ ਚ 7-8 ਮਹੀਨੇ ਲੱਗੀ ਉਹਦੇ ਬਾਅਦ ਚ ਗੰਧਾਰਵਾ ਗ੍ਰਾਂ ਦੇ ਵਿੱਚ ਇਹਨੇ ਇੱਕ ਕਨੈਕਸ਼ਨ ਲਏ ਬਿਜਲੀ ਦੇ ਮੀਟਰ ਵੀ ਸਮਾਰਟ ਮੀਟਰ ਟੰਗੋਈ ਰੌਂਦੇ ਇਹ ਸ਼ਹਿਰ ਨੇ ਉੱਥੇ ਕਦੇ ਕੁਦੇ ਜਾਂਦੇ। ਆਖਣੇ ਮਤਲਬ ਕਿ ਉਹ ਮਕਾਨ ਦੇ ਵਿੱਚ ਬਿਜਲੀ ਦਾ ਕਨੈਕਸ਼ਨ ਹੈ ਲੇਕਿਨ ਉਹ 24 ਘੰਟੇ ਬਿਜਲੀ ਨਹੀਂ ਹੈ ਚਲਾਦੀ ਲੇਕਿਨ ਬਿੱਲ 2200 ਰੁਪਇਆ ਵਾ ਤੇ ਕਈ ਵਾਰੀ ਉਹ ਚੱਕਰ ਕੱਟੀ ਚੁੱਕੇ ਨੇ ਉੱਥੋਂ ਦੇ ਤੇ ਜਵਾਬ ਕੁਛ ਨਹੀਂ ਹੁੰਦਾ। ਉਹ ਆਖਦੇ ਜੀ ਜੋ मीटर में आ रहा है कंप्यूटर में वही बिल है ਤੇ ਇਹ ਮਤੀ ਸਾਰੀ ਜਗ੍ਹਾ ਪਰ ਹੈ 2200 2000 ਰੁਪਇਆ ਬਿੱਲ ਜਿਹੜਾ ਹੈ ਇਹ ਸਿੱਧਾ ਟੋਕਾ ਵੱਜਾ ਦਾ। ਤੁੰਦੇ ਘਰ 2 ਬਲਬ ਜਗ੍ਹਾ ਦੇ ਤਾਂ ਵੀ ਉਹ ਹਾਲ ਹੈ ਏਸੀ ਲੱਗੇ ਦਾ ਤਾਂ ਕੱਲ ਆਏ ਤੁਸੀਂ ਦੱਸਿਆ ਖਬਰ ਚਲਾਈ 3500 ਰੀਡਿੰਗ ਹੋਈ ਦੀ 15 ਰੁਪਏ ਬਿੱਲ ਆਇਆ। ਇਹ ਤੇ ਹਾਲਤ ਹੈ ਡਿਪਾਰਟਮੈਂਟ ਦੀ। ਤੁਸੀਂ ਕੁਛ ਪੁੱਛਣਾ ਤੇ ਕੌਣ ਤੁਸੀਂ ਜਵਾਬ ਦੇਣਾ ਤੇ ਇਹ ਖੌੜ ਵਿਧਾਨ ਸਭਾ ਤੇ ਮਤਾ ਸਾਰੇ ਕਿੱਸੇ ਨਾ ਉਹ ਤੋਂ ਛੱਡੀ ਗੜੋ ਗੱਲ ਹੁੰਦੀ ਲੇਕਿਨ ਇਹ ਮੁੱਦਾ ਹੈ ਇਹਦੇ ਚ ਬਿਜਲੀ ਡਿਪਾਰਟਮੈਂਟ ਦਾ ਸੋਚਣਾ ਚਾਹੀਦਾ ਕਿ ਅਗਰ ਉੱਥੇ ਕੋਈ ਰਵਾ ਲਗਾ ਨਹੀਂ ਹੈ ਕਦੇ ਕੁਦੇ ਜੀ ਮਕਾਨ ਖੁੱਲਦਾ ਤੇ ਫਿਰ 2200 ਰੁਪਏ ਬਿੱਲ ਕਹਿ ਰਹਾ ਵਾ ਉੱਥੇ। ਖੈਰ ਚਲੋ ਉਹਦੇ ਬਾਅਦ ਚ ਮੋਹਨ ਲਾਲ ਹੋਰ ਨੇ ਲੰਬੜਦਾਰ ਇਹਨੇ ਇੱਕ ਮੁੱਦਾ ਭੇਜਿਆ ਕਿ ਚੌਕੀਦਾਰ ਤੇ ਲੰਬੜਦਾਰਾਂ ਦੀ ਤਨਖਾਹ ਜਿਹੜੀ ਹੈ ਉਹ ਸਰਕਾਰ ਨੇ ਕਦੋਂ ਵਧਾਣੀ ਹੈ। ਉਹਨੇ ਐਲਜੀ ਸਾਹਿਬ ਅੱਗੇ ਵੀ ਅਪੀਲ ਕੀਤੀ ਦੀ ਹੈ ਤੇ ਕੰਨਾ ਕਾ ਅਪੀਲ ਕੀਤੀ ਦੀ ਹੈ ਮੁੱਖ ਮੰਤਰੀ ਕਨੇ। ਉਹ ਆਖਦੇ ਕਿ ਸਾਡੀ ਸੈਲਰੀ ਬੜੀ ਜ਼ਿਆਦਾ ਹੈ 150 ਰੁਪਏ ਇੱਕ ਦੀ ਹੈ ਤੇ 350 ਰੁਪਏ ਲੰਬੜਦਾਰਾਂ ਦੀ ਹੈ। ਉਹ 1500 ਹੁੰਦਾ 4 ਬੰਦੇ ਦਾ
तो चौकीदार की 150 रुपया तनख्वाह होंगी। हूँ तो आपू हिसाब लै लो इन्नी ज़्यादा सैलरी जे लोग काम करा दे, ईडी वाले तो घर रेट नहीं मारनी चाहिए, किन्नी कमाई कर लीए तुसें। तो सरकार ने तो सोचना नहीं है इनके बारे च, क्योंकि वो जो पुराना पट्टा चलता वाला है कि इन्ने है इतने ही देंगे। वो भाएं स्कूले ने कुक ने 35 रुपये वाले, तो भाएं आया ने 120 रुपये वालियां, तो जां चौकीदार ने 150 वाले। इनकी सैलरी भी बढ़ानी, तो विधान सभा जिला लगनी है तो MLA टेबल खड़काइए भी अपनी 3 लाख कराई लैनी है, तो इनके बारे च कुछ नहीं बोलना। खैर चलो सरकार ने सोचना चाहिए इनके बारे च। ਉਹਦੇ ਬਾਅਦ ਜਿਹੜੇ ਮੁੱਦੇ ਅਸੇ ਇੱਕ ਖਬਰਾਂ ਦੀ ਖਬਰ ਪ੍ਰੋਗਰਾਮ ਕਰਨੇ ਆ, ਉਹਦੇ ਜਿਹੜੇ ਲੋਕ ਸਾਨੂੰ ਕਮੈਂਟਸ ਕਰਦੇ ਨੇ, ਮੁੱਦੇ ਭੇਜਦੇ ਨੇ, ਉਹ ਅਸੀਂ ਕਿਹੜੇ ਪ੍ਰੋਗਰਾਮ 'ਚ ਦੱਸਣੇ ਆ ਤੁੰਦੀ ਸਰਕਾਰ ਤੁੰਦੇ ਮੁੱਦੇ 'ਚ। ਉਹਦੇ ਵਿੱਚ ਹੁਣ ਮੁੱਦੇ ਜਿਹੜੇ ਮਤੇ ਸਾਰੇ ਆਏ ਨੇ, ਮੈਂ ਦੱਸਣਾ ਚਾਹਣਾ ਤੁਸੀਂ ਕੁੱਥੋਂ ਨੇ। ਇੱਕ ਆਇਆ ਦਾ ਕਿ ਟੀਚਰ ਟਰਾਂਸਫਰ ਦੀ ਜਿਹੜੀ ਹੈ ਸਿਸਟਮ ਜਿਹੜਾ ਜੰਮੂ ਡਿਸਟ੍ਰਿਕਟ ਦੇ ਵਿੱਚ ਤੇ ਉਧਮਪੁਰ ਡਿਸਟ੍ਰਿਕਟ 'ਚ ਨਹੀਂ ਹੋਈ, ਬਾਕੀ ਇਹ ਡਰਾਈਵ ਹਰ ਡਿਸਟ੍ਰਿਕਟ 'ਚ ਹੋਈ ਹੈ। ਇਹਦੇ ਦੋ ਡਿਸਟ੍ਰਿਕਟ 'ਚ ਐਜੂਕੇਸ਼ਨ ਡਿਪਾਰਟਮੈਂਟ ਲੱਗ ਗਈ ਹੈ, ਇਹ ਵੀ ਜਲਦੀ ਐਨੂਅਲ ਟਰਾਂਸਫਰ ਡਰਾਈਵ ਜਿਹੜੀ ਟੀਚਰਸ ਦੀ ਹੈ ਇਹ ਇੱਥੇ ਵੀ ਹੋਣੀ ਚਾਹੀਦੀ। ਉਹਦੇ ਬਾਅਦ ਚ ਇੱਕ ਮੁੱਦਾ ਇਹਦਾ ਘੋਮਨਾਸਾ ਰੋਡ ਦੀ ਹਾਲਤ ਬੜੀ ਖਸਤਾ ਹੈ, ਔਰ ਲੁੱਕ ਜਿਹੜੀ ਹੈ ਉਹ ਪਵਾ ਦੀ ਹੈ ਤੇ ਉਹ ਖਾਲੀ ਜਾਂ ਕਾਲੀ ਕਾਲੀ ਦਾ ਸੁੱਟਾ ਦੇਣ, ਬਜਰੀ ਪਰ ਰੰਗ ਘਵਾ ਦਾ ਕਾਲਾ, ਕਿਉਂਕਿ ਉਹ ਤੁਸੀਂ ਅਗਰ ਹੱਥ ਮਾਰ ਕੇ ਜਾਂ ਪੈਰ ਮਾਰ ਕੇ ਤਾਂ ਕੰਨਾਂ ਵੱਖਰੀ ਵੱਖਰੀ ਹੋਈ ਜਾ ਰਹੀ ਹੈ। ਟੈਂਪਰੇਰੀ ਕੰਮ ਕਰਾ ਦੇਣਾ ਲੋਕਾਂ ਹੀ ਦੱਸਣੇ ਵਾਸਤੇ ਕਿ ਇਹ ਜਿਹੜੀ ਬੜੀ ਧੂੜ ਦੀ ਉੱਡਾ ਦੀ ਧੂੜ ਜਿਹੜੀ ਇਹ ਰੋਡ ਖਰਾਬ ਹੋਦਾ ਹੈ, ਲੁੱਕ ਪਾਈ ਹੋਈ ਹੈ, ਲੇਕਿਨ ਇਹ ਲੋਕ ਹੱਥਾਂ ਕਹਿੰਦੇ ਵੀ ਇਕੱਠੀ ਹੋਈ ਜਾ ਰਹੀ ਹੈ ਬਜਰੀ ਉੱਥੇ, ਤੇ ਠੇਕੇਦਾਰ ਕੰਮ ਕਰਵਾ ਦੇਣ, ਡਿਪਾਰਟਮੈਂਟ ਕਿੱਥੇ ਹੈ ਇਹ ਕੋਈ ਪਤਾ ਨਹੀਂ ਹੈ। ਉਹਦੇ ਬਾਅਦ ਚ एक मामला साहब को रायदा है बड़ी ब्राह्मणा। बड़ी ब्राह्मणा एक ऐसा स्टेशन है जो कमाऊ स्टेशन है, इतने हज़ारें सदियां साहबा दी इतने फैक्ट्रियां, मुनसिपैलिटी इतों की सब तो ज़्यादा अमीर है, कटरे का बाद दूसरा नंबर नाड़ा आता, क्योंकि गड्डियां दी पर्चियां बड़ी ज़्यादा ने, इतने बोली बड़ी ज़्यादा होती है, टाउन बड़ा बड़ा है, अग्गा पिछा ग्रां समैलपुर बीरपुर मते सारे लोग जोड़े ने, अद्धा बिछना वाली बखी का भी लोग बड़ी ब्राह्मणा कन्नै टच होंगे। बाहरों लेबर बहुत ज़्यादा बड़ी ब्राह्मणा है ਜਿਹੜੇ फैक्ट्रिया काम करते हैं। ना इतने हाई सकैंडरी स्कूल है, ना इतने डिग्री कॉलेज है, ना इतने कोई अच्छा हॉस्पिटल है, ना कोई बच्चे ने खेलने ऐसा कोई बड़ा पार्क है। गलियां की तो रेलवे स्टेशन के रोड की हालत तुसें असें कल दसी, अनिशा शर्मा होर एक वीडियो भेजदा हा, उत्थे तो भलियां गै गंदगी के ढेर लगे ने, सफाई है नहीं करवानी, डिवेलपमेंट जीरो है। MLA चंद्र प्रकाश गंगा होर ने तो उन्हें जिन्हें मुद्दा भेजा आखा दे भाई साहब अगर इतने नहीं करनी तो तरोड़ जख खाली जगह पे दी है, उत्थे सकैंडरी स्कूल बना विड़ो, डिग्री कॉलेज बना विड़ो, क्योंकि बड़ी ब्राह्मणा ने एक तर्क दिंदे कि साढ़े कोल जगह नहीं है इत्थे, अगर होग भी तो फैक्ट्री वाले ही देनी है, ये किहड़े काम वास्ते नहीं रखी दी उन्हें कि बच्चे ने पढ़ने वास्ते कोई स्कूल बनाई लैचा, अच्छा हॉस्पिटल बनाई लैचा, ना वो फैक्ट्री वाले वास्ते रखी दी। तो आखदे ठीक है तुसें फैक्ट्री उत्थे खोल ली ते तरोड़ करना पौंदा, जख करने पौंदा, इत्थे डिग्री कॉलेज बनाई लो, इत्थे हाई सकैंडरी स्कूल बनाई लो, ताकि बच्चे की थोड़ा दूर जाने पेगा। विधान सभा तो विजयपुर के पई ना, लेकिन एक वक्त सोचना कौन है। अस तुसें ये मुद्दे भेजे दें तो विधायक साहब थोड़ा इनिशिएटिव लैन ये पर। नगरोटा च एक RTI एक्टिविस्ट ने सुभाष पराशर होर, उन्हें एक RTI लाई JDA डिपार्टमेंट, उन्हें कहा भाई साहब नगरोटा च JDA की लैंड के पर किन्नियां झुग्गियां, डिपार्टमेंट आखा 5, वो आखा इतने 12 को ज़्यादा हो जाए, ये डिपार्टमेंट के लोगों की मिली भगत कन्नै बुलाई जाती झुग्गियां, तो वो बाद जो ज़्यादा प्रैशर आता फिर तोड़न आई जाती JCB, पहले अगर नहीं लगन दो तो तोड़ने की जरूरत नहीं पवे, बाद लोगों का नुकसान होंगे, गरीब बंदे होंगे जोड़े जिन्हें तुम पैसे जी लवाई उड़ते हो तो बाद फिर तोड़न आई जाते हो। तो ये उन्हें फोटो भी भेजा जो एक्टिविस्ट ने भेजा सुभाष होरें कि सानू जो जवाब दिता वो 5 झुग्गियां लेकिन लगे दी उत्थे 12-13 और ये दिनों दिन बढ़ती जानियां, बाद एक दिन पीला पंजा आना तो तोड़ी है घरे चली जाना तो फिर लोग खज्जल। उसके बाद जीत शर्मा होरें एक वीडियो भेजा है, जम्मू पुंछ हाईवे जो काम लगे दा ये BRO के अंडर पूरा रोड है, इतने एक CS जी कंस्ट्रक्शन कंपनी है वो काम करवा दी है। वो आखा कि जिला रोड बनना शुरू होया हा, कुछ लोगों कन्नै इनकी मन मुटाव होया कंस्ट्रक्शन कंपनी वाले का, तो उन्हें साड़ियां दुकानें को 4 फुट उच्चा रोड कर उड़िया, तो जिला बरखा बरी पानी सारा दुकानें अंदर शोरूम हा। वो वीडियो ने भेजे दिन कि नुकसान बड़ा ज़्यादा हो जाता, तो इस वक्की थोड़ा जिहा कंसर्निंग जिहड़े अधिकारी ने जां खनूर के MLA ने जां खौड़ के MLA ने जां सुंदरबनी वाले MLA ने, इन्हें सारे लोगों के बारे में सोचना चाहिए। इस किहड़े हाईवे के उपर मते सारे लोगों का नुकसान होया इस कंस्ट्रक्शन कंपनी की वजह कन्नै, जिन्हें रोड का जोड़ा पैरामीटर फिक्स किए थे वो 4-4 फुट उच्चा रोड बना उड़िया, तो पानी सारा हूँ जो दुकानें के शोरूम अंदर आवा है, तो आखिर कि साड़ा तो नुकसान करोड़ों का होया, तो इस बक्की कोई ध्यान दिओ, तो जोड़े साढ़े जिते के प्रतिनिधि थोड़ा जिहा इस बक्की भी दिखन। और इन्हें भी दसिया कि इस किहड़े रोड के उपर मते सारे होर लोग ने जिहड़े अफेक्टेड होए ने, लेकिन ये किस वजह कन्नै होए इहदा जवाब कोई नहीं दिया।
ये यहाँ पे इतना पानी भर चुका है। हमारी प्रशासन से यही अपील है कि इस कंपनी के ऊपर जल्द से जल्द कोई कार्रवाई की जाए। इन्होंने अभी तक ये सिर्फ रोड का नहीं, हमारे चौकी चौरा को पूरे का पूरा नाला बना दिया। हमने नाले के लिए बोला था, इनको तालाब बनाने के लिए नहीं बोला। मेरे पीछे आप देख रहे हैं ये कंपनी की बर्फ ये इसका हाल है, ये देखिए यहाँ पे कितना पानी भरा हुआ है। इस कंपनी के ऊपर जल्द से जल्द बड़ी से बड़ी कार्रवाई की जानी चाहिए। हमने एचएम साहब से, नायब तहसीलदार साहब से, चौकी अफसर साहब से पहले भी बहुत बार संज्ञान दें, ये बहुत खराब जानवर का नुकसान यहाँ पे हो सकता है। तो इस कंपनी का भी कई दिनों से काम बंद पड़ा हुआ है, पर यहाँ पे कोई सीएससी कंपनी या कंपनी के कोई पीएम साहब यहाँ पे आते हैं, देख के चले जाते हैं, बोलते हैं हम यहाँ पे थोड़ी सी जगह के लिए नाली नहीं बना सकते। और हर बार हम यहाँ पे बोला जाता है कि लोग जगह नहीं दे रहे हैं। यहाँ पर आगे तक इन्होंने नाला बना दिया है, खाली कच्चा नाला इन्होंने निकाल दिया मशीन लगा के, पर अभी इसको पक्का नहीं किया। उसकी वजह से सारा बरसात का पानी अंदर आ रहा है। अभी तो यहाँ पे थोड़ी सी बारिश हुई है, आगे जब ज़्यादा बारिश होगी तो यहाँ का क्या हाल होगा। दीवारें तो हमने आपको दिखा दी, अंदर का जो हाल इन्होंने बना दिया होगा। मेरी चौकी अफसर साहब से भी अपील है कि इसको जल्द से जल्द निगरानी में लिया जाए और इस कंपनी के ऊपर बड़े से बड़ा कोई एक्शन लिया जाए। अनुराधा ठाकुर ने कठुए तो एक्स पंच बरनोटी यह पंचायत का सारी जमीना पर, स्कूल सारिया जमीने पर, हॉस्पिटल सारिया जमीने पर, पटवार का सारिया जमीने पर जिले जमीन लिया तो गवर्नमेंट आख्या कि जमीन के बदले नौकरी देंगे। तो इस पूरे इलाके विच ये जी पूरी पंचायत पौंदी बरनोटी के कन्ने कन्ने डिस्ट्रिक्ट कठुआ कुछ ही कख नहीं होया। तो हुण अनुराधा ने यह मुद्दा चुकया है कि सारे कन्ने मते सारे लोग ने, अगर सरकार दिंदी है नौकरी ठीक है, नहीं तो फिर सारे को कोर्ट तो जाने का भी रस्ता है। तो चाहते हैं कि सरकार ये पर गौर करे, ਜਿਹੜੀਆਂ सरकारी ਜ਼ਮੀਨਾਂ ਜਿਹੜੀਆਂ ਨੇ, सरकारी बिल्डिंगां ਜਿਹੜੀਆਂ प्राइवेट लैंड पर बनी ਦੀਆਂ जिंदे कोल ले ਦੀਆਂ उनके घर वाले की एक नौकरी दी जा। ਉਹਦੇ ਬਾਅਦ ਚ ਦਿਨੇਸ਼ ਕੁਮਾਰ ਹੋਣੇ ਖੌੜ ਤੋਂ ਭੇਜੇ ਦੇ ਨੇ ਸਾਨੂੰ ਫੋਟੋ, ਉਹ ਆਖਾ ਦੇ 100 ਦੇ ਕਰੀਬ ਹੈਡ ਪੰਪ ਲੱਗਿਆ ਦਾ ਇੱਥੇ ਜਿਹੜਾ ਖਰਾਬ ਹੋ ਚੁੱਕਾ ਦਾ ਪੂਰੇ ਖੌੜ ਦੇ ਵਿੱਚ। ਮਤੀ ਸਾਰੀ जगह पर असें पिछे खबर भी चलाई कि रिपेयर भी कराया सतीश हो रहे, लेकिन अजे भी मते सारे खराब ने। उन्हें भेजा कि हैंड पंप इन्ने ज़्यादा खराब ने, कोट मैरिया के कोल एक भट्ठा है इट्टे का SB, वो भी पंप खराब है, और 100 के करीब जोड़े अगे पिछे पनियाली इन इलाकों में खराब पे दिन। तो अपील है मंत्री साहब अगे कि जियां कुछ ठीक कराए तो ये भी ठीक कराओ, क्योंकि खौड़ विधान सभा के मता सारा इलाका जो पहाड़ी तो दूआ जंगली इलाका, उधर खड्डा खुड्डा बड़ी ज्यादा, पानी ने पीने के पानी की बड़ी ज्यादा दिक्कत है। तो जोड़े हैंड पंप पुराने लगे थे मदन लाल शर्मा होंदे टाइम के, उनके मैक्सिमम जोड़े इसलिए खराब हो चुके हैं, उन्हें रिपेयर कराने की जरूरत है। तो इस किड़े इलाके चो आखते कि मंत्री और थोड़ा ध्यान देन, जोड़े हैंड पंप लगे थे उन्हें ठीक कराया जा। तो साथियों ये साढ़े को अज के फोटो वीडियो मुद्दे जोड़े तुसें भेजे थे, प्रोग्राम की तुसें पूरा देखना, लाइक करना, शेयर करना, कमेंट्स भी करने। खबर के कैप्शन के मोबाइल नंबर दिता था, वो पर अपने मुद्दे भेजते रहो, अस अपने प्रोग्राम चुने शामिल करें।